ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ, ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਜੂਨ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-272-5200 4082725200 ਦੇ ਉੱਤੇ। ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰੀਏ ਮਿੰਟੂ ਜੀ, ਵੀ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਲਾਤੂਰ ਵਰਗੇ ਹਾਲਾਤ। ਇਹ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਨਾਜ਼ੁਕ ਨੇ ਜੀ। ਇਸ ਪਿੰਡ ਦੇ ਵਿੱਚ ਕੱਲੂ ਪਿੰਡ ਆ, ਬਹੁਤ ਮਸ਼ਹੂਰ। ਕਦੇ ਇੱਥੇ ਗੰਨਾ ਮਿੱਲ ਹੋਇਆ ਕਰਦੀ ਸੀ ਜੀ, ਔਰ ਕੱਲੂ ਵਾਲੀ ਮਿੱਲ ਦੇ ਨਾਂ ਨਾਲ ਮਸ਼ਹੂਰ ਸੀ। ਬੜੀ ਉੱਥੇ ਰੌਣਕ ਸੀ ਉਸ ਪਿੰਡ। ਪਰ ਅੱਜ ਉਸ ਪਿੰਡ ਦਾ ਤਕਰੀਬਨ 4000 ਏਕੜ ਦਾ ਰਕਬਾ ਜਿਹੜਾ ਉਹ ਪਾਣੀ ਖੜਾਉਣ ਬੰਜਰ ਹੋ ਗਿਆ, ਬੰਜਰ ਹੋਇਆ ਪਿਆ। ਉਹਨਾਂ ਕੋਲੇ ਨਾ ਨਰਮਾ ਬੀਜਣ ਲਈ ਪਾਣੀ ਹੈ, ਨਾ ਉਹਨਾਂ ਦੇ ਕੋਲ ਝੋਨਾ ਲਾਉਣ ਲਈ ਪਾਣੀ ਹੈ। ਹੇਠਲਾ ਪਾਣੀ ਇੱਥੋਂ ਤੱਕ ਕਿ ਪੀ ਕੇ ਗੁਜ਼ਾਰਾ ਕਰ ਰਿਹਾ। ਜਿਹੜਾ ਪਾਣੀ ਉਹ ਐਸਾ ਹੈ ਕਿ TDS ਦੀ ਮਾਤਰਾ ਜਿਹਦੇ ਚ 4500 ਤੋਂ ਵੀ ਜ਼ਿਆਦਾ ਹੈ, ਉਹ ਪਾਣੀ ਥੱਲੇ ਪੀ ਰਹੇ ਨਲਕਿਆਂ ਤੋਂ ਚੱਕ ਕੇ। ਪਰ ਖੇਤੀ ਕਰਨ ਲਈ ਉਹਨਾਂ ਦੇ ਕੋਲ ਮਸਾ ਵੀ ਪਾਣੀ ਨਹੀਂ ਹੈਗਾ। ਤੇਲ ਤੇ ਪਿੰਡ ਪੈਂਦਾ। ਇਹ ਇਕੱਲੇ ਇਸ ਪਿੰਡ ਤੇ ਨਹੀਂ, ਵਾਹਵਾ ਪਿੰਡ ਨੇ ਉੱਥੇ, ਕਿਉਂਕਿ ਫਾਜ਼ਿਲਕਾ ਬਿਲਕੁਲ ਹੇਠਲੇ ਪਾਸੇ ਪੈ ਜਾਂਦਾ ਪੰਜਾਬ ਦੇ। ਪਾਣੀ ਉੱਥੋਂ ਤੱਕ ਪਹੁੰਚਦਾ ਨਹੀਂ। ਹੇਠਲਾ ਪਾਣੀ ਹੈ ਜਿਹੜਾ ਉਹ ਬਿਲਕੁਲ ਖਰਾਬ ਹੋ ਚੁੱਕਾ ਹੈ। ਸੋ ਖੇਤੀ ਕਰਨ ਲਈ ਉਹਨਾਂ ਦੇ ਕੋਲ ਕੁਛ ਵੀ ਨਹੀਂ ਬਚਿਆ। ਇਹ ਉਹ ਪਿੰਡ ਨੇ ਜਿਨ੍ਹਾਂ ਨੇ ਕਦੇ ਬੋਰ ਲਾਏ ਸੀ ਕਿ ਕੋਈ ਲੈ ਸਕਦਾ ਹੈ ਤਾਂ ਲੈ ਲਓ ਜੀ, ਮੇਰਾ ਸਾਰਾ ਪਿੰਡ ਵਿਕਾਊ ਹੈ। ਇਹ ਵਿਕਾਊ ਪਿੰਡ ਦੇ ਬੋਰਡ ਜਿਹੜੇ ਇਹਨਾਂ ਪਿੰਡਾਂ ਚ ਲੱਗੇ ਸਨ। ਕੱਲੂ ਵੀ ਉਹਨਾਂ ਚ ਸ਼ਾਇਦ ਇੱਕ ਸੀਗਾ। ਕੱਲੂ ਪਿੰਡ ਹੈ ਜਿਹੜਾ, ਉਹਦੇ ਨਾਲ ਹੀ ਸੁਰਜੀਤ ਜੈਨੀ ਦਾ ਪਿੰਡ ਆ ਕਟਹਿੜਾ। ਉੱਥੇ ਸਾਰੀਆਂ ਰੌਣਕਾਂ ਬਹਾਰਾਂ ਨੇ, ਹਰਿਆਲੀਆਂ ਨੇ ਉੱਥੇ, ਸਭ ਕੁਛ ਆ। ਇਹਨਾਂ ਦੇ ਕੋਲ ਕੱਖ ਵੀ ਨਹੀਂ ਹੈ। ਇਸ ਇਲਾਕੇ ਚ ਜੇ ਲਾਈਏ ਤੇ ਸੁਨੀਲ ਜਾਖੜ ਹੋਰੀ ਵੀ ਆਉਂਦੇ ਆ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਹੀ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਆਉਂਦੇ ਆ, ਨੁਮਾਇੰਦਗੀ ਕਰਦੇ ਜਲਾਲਾਬਾਦ ਹਲਕੇ ਦੀ। ਪਰ ਫਿਰ ਵੀ ਹਾਲਾਤ ਜਿਹੜੇ ਆ ਇੰਨੇ ਖਰਾਬ ਆ ਕਿ ਜੇ ਔਰਤਾਂ ਨੇ ਉਹ ਦੂਰ ਦੁਰਾਡੇ ਤੋਂ ਕਿ ਥੋੜ੍ਹਾ ਬਹੁਤਾ ਕਿਤੇ ਪਾਣੀ ਹੈ ਤੇ ਉਹ ਬਾਲਟੀਆਂ ਘੜਿਆਂ ਦੇ ਨਾਲ ਲਿਆ ਕੇ ਗੁਜ਼ਰ ਬਸਰ ਕਰਦੀਆਂ। ਬਹੁਤ ਹੀ ਗੰਭੀਰ ਹਾਲਾਤ ਆ। ਜਿਹੜੇ ਜ਼ਿਮੀਂਦਾਰ ਹੈ, ਚੰਗੀਆਂ ਮੋਟੀਆਂ ਢੇਰੀਆਂ ਵਾਲੇ, ਉਹ ਵੀ ਅੱਜ ਦੂਰ ਜਾ ਕੇ ਲਾਂਭੇ ਜਾ ਕੇ ਝੋਨਾ ਲਾ ਕੇ ਮਜ਼ਦੂਰੀ ਕਰਦੇ ਪਏ ਆ। ਉਹਨਾਂ ਕੋਲੇ ਆਪਣੀ ਜਿਹੜੀ ਜ਼ਮੀਨ ਹੈ ਵਾਹ ਕੇ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਹ ਕਾਫੀ ਪਿੰਡ ਨੇ ਫਾਜ਼ਿਲਕਾ ਦੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਘਾਟ ਹੈ, ਜਿਹੜੀ ਸਮੱਸਿਆ ਬਣ ਗਈ ਹੈ। ਔਰ ਇਕੱਲੇ ਇਹ ਨਹੀਂ, ਹੁਣ ਹੋਰ ਵੀ ਇਲਾਕਿਆਂ ਚੋਂ ਖਬਰਾਂ ਏਦਾਂ ਦੀਆਂ ਆ ਰਹੀਆਂ ਆ ਕਿ ਪਾਣੀ ਦੀ ਕਿੱਲਤ ਕਰਕੇ ਕਿਸਾਨੀ ਹੈ ਜਿਹੜੀ ਉਤਰਾ ਕਰਦੀ ਪਈ ਹੈ। ਹੁਣ ਸਮਾਂ ਜਾਗਣ ਦਾ ਹੈ, ਸਮਾਂ ਜਿਹੜਾ ਆ ਉਹ ਜਾਗ ਜਾਂਦਾ ਹੈ। ਸਾਨੂੰ ਸੰਕੇਤ ਮਿਲਣੇ ਸ਼ੁਰੂ ਹੋ ਗਏ ਆ। ਹੁਣ ਦੇਖੋ, ਲਾਤੂਰ ਇਲਾਕੇ ਤੋਂ ਘੱਟ ਕੀ ਹੈ, ਜੋ ਮਰਾਠਵਾੜਾ ਦੇ ਵਿੱਚ ਸੋਕਾ ਪਿਆ, ਉਹਦੇ ਨਾਲੋਂ ਇਹਦੇ ਚ ਕੀ ਘੱਟ ਆ? ਖੇਤੀ ਲਈ ਤੁਹਾਡੇ ਕੋਲ ਪਾਣੀ ਨਹੀਂ, ਪੀਣ ਲਈ ਤੁਹਾਡੇ ਕੋਲ ਪਾਣੀ ਨਹੀਂ, ਨਹਾਉਣ ਧੋਣ ਲਈ ਤੁਹਾਡੇ ਕੋਲ ਪਾਣੀ ਨਹੀਂ, ਤਾਂ ਇਸ ਤੋਂ ਵੱਡਾ ਕੀ ਸੰਕੇਤ ਹੋ ਸਕਦਾ? ਅਕਾਲੀ ਜਿਹੜਾ ਉਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਨੇ, ਪੰਚਾਇਤਾਂ ਤੋਂ ਮਤੇ ਪਵਾ ਰਹੇ ਆ ਜੀ ਸਾਡਾ ਦਰਿਆਈ ਪਾਣੀ ਬੰਦ ਕਰੋ। ਤਾਂ ਪਰਸੋਂ ਇਹਨਾਂ ਨੇ ਰੋਸ ਮਾਰਚ ਵੀ ਕੱਢਿਆ ਸੀ। ਪਰ ਅਸਲੀਅਤ ਇਹ ਹੈ ਕਿ ਬਜਾਏ SYL ਦੇ ਧਿਆਨ ਦੇਣ ਦੇ, ਜੋ ਸੁੱਕੀ ਪਈ ਹੈ ਜਿਹਦੇ ਚ ਮਾਸਾ ਟਿੱਪ ਵੀ ਪਾਣੀ ਨਹੀਂ ਜਾਣ ਡਿਆ, ਤੁਸੀਂ ਉਹਦੀ ਪਰਵਾਹ ਛੱਡ ਕੇ ਇੱਧਰ ਖਿਆਲ ਕਰੋ। ਜੋ ਇਲਾਕੇ ਆ ਇਹਨਾਂ ਨੂੰ ਖੇਤੀਯੋਗ ਕਰੋ, ਇਹਨਾਂ ਨੂੰ ਪੀਣ ਯੋਗ ਪਾਣੀ ਦਿਓ। ਔਰ ਜੇ ਹੋ ਸਕਦਾ ਹੈ ਤੇ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਹੈ ਜਾਂ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਹੈ ਉਹਦੀ ਮਾਤਰਾ ਘਟਾਈ ਜਾਵੇ, ਕਿਉਂਕਿ ਦਰਿਆਵਾਂ 'ਚ ਪਾਣੀ ਘਟ ਗਿਆ ਤਾਂ ਉਹ ਸਿੱਧਾ ਉਹਨਾਂ ਨੂੰ ਵੀ ਕੱਟ ਲਾਈ ਜਾਵੇ। ਪੰਜਾਬ ਦੇ ਲੋਕਾਂ ਨੂੰ ਕਿਉਂ ਭੁੱਖੇ ਮਾਰਨ ਡਏ? ਜੀ ਬਿਲਕੁਲ ਇਹੀ ਤਾਂ ਨੀਤੀਆਂ ਰਹੀਆਂ ਵੀ ਕਿੱਦਾਂ ਖਤਮ ਕਰਨਾ। ਉੜਤਾ ਪੰਜਾਬ ਦੇ ਨੁਕਸਾਨ ਨੂੰ ਠੱਲ ਪਾਉਣ ਦੇ ਲਈ ਅਕਾਲੀ ਸ਼ੁਰੂ ਕਰਨਗੇ ਮੁਹਿੰਮ। ਦੇਖੋ, ਮੁੱਦਾ ਜਿਹੜਾ ਨਸ਼ੇ ਵਾਲਾ ਸੀਗਾ, ਇਹ
ਭਾਜਪਾ ਨੇ ਚੁੱਕਿਆ ਸੀ ਕਿਸੇ ਸਮੇਂ। ਜਦੋਂ ਅਰੁਣ ਜੇਤਲੀ ਨੂੰ ਇਹ ਲਿਆ ਹੈ ਕਿ ਤੂੰ ਕਾਗਜ਼ ਭਰ ਜਾ, ਤੇਰੀ ਜਿੱਤ ਦਾ ਸਰਟੀਫਿਕੇਟ ਅਸੀਂ ਉੱਥੇ ਤੇਰੇ ਘਰ ਦਿੱਲੀ ਪਹੁੰਚਾ ਦਿਆਂਗੇ। ਜਦੋਂ ਚੋਣ ਮੁਹਿੰਮ ਸ਼ੁਰੂ ਹੋ ਗਈ, ਅਰੁਣ ਜੇਤਲੀ ਕਿਸੇ ਕਾਰੋਬਾਰੀ ਦੇ ਕੋਲ ਗਿਆ ਕਿ ਮੇਰੀ ਸਪੋਰਟ ਕਰੋ, ਤੇ ਉਹਨੇ ਪਾਸੇ ਜੇ ਕਰਕੇ ਉਹਨੇ ਆਖਿਆ ਸੀ ਜੇਤਲੀ ਸਾਹਿਬ ਵੋਟਾਂ ਤੇ ਪਾ ਦਿਆਂਗੇ, ਪਰ ਜਿਹੜੇ ਦੋ ਬੰਦੇ ਨਾਲ ਲਈ ਫਿਰਦੇ ਜੇ ਇੱਥੋਂ ਦੇ ਚੋਟੀ ਤੇ ਲੀਡਰ, ਇਹਨਾਂ ਦੀਆਂ ਕਾਰਾਂ 'ਚ ਤੇ ਸ਼ਾਮ ਨੂੰ ਮਾਲ ਵਿਕਦਾ। ਉੱਥੋਂ ਅਰੁਣ ਜੇਤਲੀ ਹੋਰਾਂ ਨੇ ਮੁੱਦਾ ਬਣਾ ਕੇ ਆਪਦੀ ਰੈਲੀ ਰੱਖ ਦਿੱਤੀ ਤੇ ਅਮਿਤ ਸ਼ਾਹ ਨੇ ਕਿਹਾ ਸੀ ਨਸ਼ੇ ਦੇ ਮੁੱਦੇ ਤੇ ਰੈਲੀ ਕਰਾਂਗੇ। ਰੈਲੀ ਤੋਂ ਬਾਅਦ ਜਦੋਂ ਕੈਪਟਨ ਨੇ ਲਲਕਾਰਾ ਮਾਰਿਆ ਬਰਾਬਰ, ਉਹ ਭੱਜ ਗਏ ਭਾਜਪਾ ਵਾਲੇ। ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਰੜਕੀ ਕਿ ਭਾਜਪਾ ਵਾਲੇ ਤਾਂ ਸਾਨੂੰ ਚੈਲੰਜ ਕਰਦੇ, ਇਹਨਾਂ ਨੇ ਬਾਰਡਰ ਸਿਕਿਉਰਿਟੀ ਫੋਰਸ ਦੇ ਖਿਲਾਫ ਧਰਨਾ ਰੱਖ ਦਿੱਤਾ। ਉੱਥੋਂ ਇਹ ਮੁੱਦਾ ਚੱਲ ਪਿਆ। ਇਹ ਮੁੱਦਾ ਇਹਨਾਂ ਨੇ ਪੈਦਾ ਕੀਤਾ, ਮੁੜ ਕੇ ਇਹਨਾਂ ਦੀ ਗੱਲ ਦੀ ਹੱਡੀ ਬਣ ਗਿਆ। ਪਰ ਉਸ ਤੋਂ ਬਾਅਦ ਇਹ ਮੁੱਦਾ ਰਹਿ ਕੇ ਜਿਹੜਾ ਆ ਉੱਠਦਾ ਰਿਹਾ, ਬਹਿੰਦਾ ਰਿਹਾ, ਉੱਠਦਾ ਰਿਹਾ, ਬਹਿੰਦਾ ਰਿਹਾ। ਹੁਣ ਕਾਫੀ ਲੰਬੇ ਸਮੇਂ ਤੋਂ ਟਿਕਿਆ ਸੀ। ਫਿਲਮ ਨੇ ਆ ਕੇ ਬੁਝੀ ਅੱਗ ਦੇ ਵਿੱਚ ਫਿਰ ਜਿਵੇਂ ਕਹਿ ਲਈਏ ਕਿ ਛੇੜਾ ਪਾਤਾ, ਅੱਗ ਫਿਰ ਧੁੱਖ ਪਈ। ਹੁਣ ਚੋਣਾਂ ਬਹੁਤ ਨੇੜੇ ਆ, ਇਸ ਕਰਕੇ ਅਕਾਲੀਆਂ ਦੀ ਜਿਹੜੀ ਟੈਕਟਿਕ ਆ ਉਹ ਇਹ ਹੈ ਕਿ ਜੋ ਨੁਕਸਾਨ ਕੀਤਾ ਇਸ ਮੁੱਦੇ ਨੇ ਉੜਤਾ ਪੰਜਾਬ ਫਿਲਮ ਦੇ ਰਾਹੀਂ, ਉਹਨੂੰ ਥੋੜਾ ਜਿਹਾ ਕੰਟਰੋਲ ਕਰੀਏ। ਡੈਮੇਜ ਕੰਟਰੋਲ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਨ ਡਏ। ਹੁਣ ਇਹਨਾਂ ਨੇ ਸ਼ੁਰੂ ਕੀਤਾ ਜੀ ਕਿ ਕੰਪੇਨ ਚਲਾਈਏ ਆਪਾਂ, ਔਰ ਇਹਦੇ ਵਿੱਚ ਪੰਜਾਬ ਸਰਕਾਰ ਦੀਆਂ ਜਿਹੜੀਆਂ ਕੋਸ਼ਿਸ਼ਾਂ ਡਰੱਗਸ ਨੂੰ ਲੈ ਕੇ, ਉਹਨਾਂ ਕੋਸ਼ਿਸ਼ਾਂ ਦਾ ਬਖਿਆਨ ਕਰੀਏ, ਗੁਣਗਾਨ ਕਰੀਏ, ਔਰ ਐਸੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਈਏ ਜਿਨ੍ਹਾਂ ਦੇ ਵਿੱਚ ਲੋਕ ਦੱਸਣ ਕਿ ਅਸੀਂ ਸਰਕਾਰ ਦੀ ਪਾਲਿਸੀ ਦੇ ਤਹਿਤ ਨਸ਼ਾ ਛੱਡ ਕੇ ਆਮ ਜੀਵਨ ਹੈ ਜਿਹੜਾ ਜੀ ਰਹੇ ਹਾਂ। ਇਹ ਕੋਸ਼ਿਸ਼ਾਂ ਨੇ, ਕਵਾਇਦਾਂ ਨੇ ਹੁਣ ਇਹ ਲਿਆ ਰਹੇ। ਵੈਸੇ ਕੋਈ ਕਮੀ ਨਹੀਂ, ਪੈਸਾ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਪੈਸਾ ਜਨਤਾ ਦਾ। ਐਡਾਂ ਦਿੱਤੀ ਜਾਂਦੇ, ਟੈਲੀਵਿਜ਼ਨਾਂ ਤੇ ਵੀ ਐਡਾਂ ਚੱਲੀ ਜਾਂਦੀਆਂ ਕਿ ਸਾਡੇ ਬਜ਼ੁਰਗ, ਸਾਡਾ ਮਾਣ, ਅਸੀਂ ਪੈਨਸ਼ਨ ਦੁੱਗਣੀ ਕਰ ਦਿੱਤੀ, ਤੇ ਇਹ ਨਹੀਂ ਦੱਸਦੇ ਨਾਲ ਕਿ ਦੁੱਗਣੀ 250 ਤੋਂ 500 ਕੀਤੀ ਹੈ। ਸੋ ਇਹੋ ਜਿਹਾ ਸਾਰਾ ਕੁਛ ਇਹ ਵਿਖਿਆਨ ਕਰੀ ਜਾਂਦੇ ਆ, ਤਾਂ ਇਹ ਵੀ ਕਰ ਲੈਣਗੇ। ਪਰ ਅਸਲੀਅਤ ਇਹ ਹੈ ਕਿ ਜਿਹੜੀਆਂ ਇਹਨਾਂ ਦੀਆਂ ਪਾਲਿਸੀਆਂ ਨਸ਼ੇ ਨੂੰ ਲੈ ਕੇ, ਉਹ ਧਰਾਤਲ ਤੇ ਠਹਿਰਦੀਆਂ ਹੀ ਨਹੀਂ ਕਿਤੇ। ਕਿਉਂਕਿ ਅੱਜ ਤੱਕ ਇਹਨਾਂ ਦੇ ਨਸ਼ਾ ਛਡਾਊ ਕੇਂਦਰਾਂ 'ਚ ਉਹ ਦਵਾਈ ਨਹੀਂ ਹੈਗੀ ਜਿਹਦੇ ਨਾਲ ਅਮਲੀ ਹੈ, ਨਸ਼ੇੜੀ ਹੈ ਜਿਹੜਾ, ਉਹ ਬਿਨਾਂ ਕਿਸੇ ਸਰੀਰਕ ਤੋੜ ਤੋਂ, ਬਿਨਾਂ ਕਿਸੇ ਸਰੀਰਕ ਭੱਜ ਤੋਂ ਉਹ ਨਸ਼ਾ ਛੱਡ ਸਕੇ। ਸੋ ਠੀਕ ਆ ਕਿ ਜੋ ਕੀਤਾ ਇਹਨਾਂ ਨੇ, ਉਹ ਇਹ ਕੀਤਾ ਸੀਗਾ ਕਿ ਜਦੋਂ ਇਹਨਾਂ ਨੇ 2014 'ਚ ਲੋਕ ਸਭਾ ਚੋਣ ਹਾਰੀ, ਫਿਰ ਇਹਨਾਂ ਨੇ ਧਰਪਕੜ ਸ਼ੁਰੂ ਕਰ ਦਿੱਤੀ। ਆ ਜਿਹੜੇ ਛੋਟੇ ਮੋਟੇ ਅਮਲੀ ਸੀ, ਛੋਟੇ ਮੋਟੇ ਵਪਾਰੀ ਸੀ, ਉਹ ਜੇਲ੍ਹਾਂ ਭਰ ਦਿੱਤੀਆਂ। ਉਹ ਕਹਾਣੀ ਤੇ ਜ਼ਰੂਰ ਦੱਸ ਸਕਦੇ ਆ ਕਿ ਅਸੀਂ ਉਹਨੂੰ ਵੀ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ, ਜਿਹਦੇ ਕੋਲ ਜਰਦੇ ਦੀ ਪੂੜੀ ਨਿਕਲੀ, ਜਿਹਦੇ ਕੋਲ ਬੀੜੀਆਂ ਦਾ ਮੰਡਲ ਨਿਕਲਿਆ, ਉਹ ਵੀ ਤਸਕਰ ਬਣਾ ਕੇ ਸੁੱਟ ਦਿੱਤਾ। ਇਹ ਚੀਜ਼ਾਂ ਤੇ ਦੱਸ ਸਕਦੇ ਆ। ਪਰ ਅਸਲੀਅਤ ਠੀਕ ਹੈ, ਕੋਈ 2-4 ਬੰਦੇ ਕਿਉਂਕਿ ਵਾਧੂ ਮਿਲ ਜਾਂਦੇ ਆ, ਜਿਵੇਂ ਹੁਣ ਐਡਵਰਟਾਈਜ਼ਮੈਂਟ ਚੱਲੀ ਜਾਂਦੀਆਂ ਚੈਨਲਾਂ ਤੇ, ਉਹ ਜਿਹੇ ਲਿਆ ਕੇ ਜੋ ਮਰਜ਼ੀ ਖੜੇ ਕਰ ਦਿਓ। ਪਰ ਸੱਚਾਈ ਹੈ ਜਿਹੜੀ ਹੇਠਲੇ ਪੱਧਰ ਤੇ, ਉਹਦੇ 'ਚ ਇਹ ਹੈ ਕਿ ਪੰਜਾਬ ਸੂਬੇ 'ਚ ਜਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਨਸ਼ਾ ਛਡਾਉਣ ਲਈ, ਉਹ ਨਹੀਂ ਆ, ਹਾਲੇ ਤੱਕ ਨਹੀਂ ਹੈ। ਬਜਾਏ ਇਸਦੇ ਕਿ ਗੁਣਗਾਨ ਕਰਨ, ਬਖਿਆਨ ਕਰਨ ਤੇ ਜਿਹੜਾ ਪੈਸਾ ਲਾ ਰਹੇ ਆ, ਜੇ ਉਹ ਕੋਸ਼ਿਸ਼ਾਂ ਕਰਨ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ, ਨਤੀਜਾ ਵੀ ਵਧੀਆ ਹੋਏਗਾ। ਜੀ ਤੇ ਮਿੰਟੂ ਜੀ, ਜੇ ਆਪਾਂ ਹੁਣ ਅਗਲੀ ਗੱਲ ਕਰਦੇ ਹਾਂ, ਯੋਗਾ ਕੈਂਪ ਦੇ ਵਿੱਚੋਂ ਅੰਮ੍ਰਿਤਧਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ। ਪਹਿਲੀ ਗੱਲ ਤੇ ਲੈਣ ਕੀ ਗਏ ਸਨ ਉੱਥੇ ਜੀ, ਜਦੋਂ ਤੁਹਾਡਾ ਕੋਈ ਲਾਗਾ ਤਿਗਾ ਨਹੀਂ ਹੈ ਯੋਗ ਦੇ ਨਾਲ, ਫਿਰ ਤੁਸੀਂ ਇੱਥੇ ਜਾਂਦੇ ਹੋ, ਔਰ ਜੇ ਤੁਹਾਨੂੰ ਉਹ ਕੱਢ ਦਿੰਦੇ ਆ ਤੇ ਫਿਰ ਤੁਸੀਂ ਇੱਥੋਂ ਤੱਕ ਆ ਜਾਂਦੇ ਹੋ। ਥੋੜਾ ਦੇਖੋ, ਜੇ ਤਾਂ ਤੁਸੀਂ ਫਿੱਟ ਰਹਿਣਾ, ਯੋਗਾ ਕਰੋ, ਜੋ ਮਰਜ਼ੀ ਕਰੋ, ਸਾਈਕਲਿੰਗ ਕਰੋ, ਔਰ ਜੋਗਿੰਗ ਕਰੋ, ਰਨਿੰਗ ਕਰੋ, ਆਪਦੇ ਕੋਲ ਘਰੇ ਬਹਿ ਕੇ ਜਿੱਥੇ ਮਰਜ਼ੀ ਕਰ ਲਓ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਜਿਹੜਾ ਤੁਸੀਂ ਇੱਕ ਯੋਗਾ ਨੂੰ ਇੱਕ ਧਰਮ ਦੇ ਨਾਲ ਜੋੜ ਕੇ ਉਹਦਾ ਪਸਾਰ ਕਰ ਰਹੇ ਹੋ, ਔਰ ਧੱਕੇ ਦੇ ਨਾਲ ਸਾਰੇ ਦੇਸ਼ ਤੇ ਥੋਪ ਰਹੇ ਹੋ, ਸਾਰੇ ਕਮਿਊਨਿਟੀ ਤੇ ਥੋਪ ਰਹੇ ਹੋ, ਇਹਦੇ 'ਚ ਤੁਹਾਡੀ ਨੀਅਤ ਬਦ ਨੀਅਤ ਆ ਜੀ। ਸਿੱਧੀ ਸਾਫ਼ ਦੀ ਗੱਲ ਹੈ ਕਿ ਜੇਕਰ ਤੁਸੀਂ ਕਿਸੇ ਦੇਸ਼ ਦੀ ਜਨਤਾ ਦੀ ਸਿਹਤ ਪ੍ਰਤੀ ਚਿੰਤਤ ਹੋ, ਤਾਂ ਤੁਸੀਂ ਅਵੇਅਰ ਕਰੋ। ਠੀਕ ਹੈ, ਅਗਲਾ ਯੋਗਾ ਕਰੇ, ਐਕਸਰਸਾਈਜ਼ ਕਰੇ, ਉਹਨੂੰ ਇਹ ਦੱਸੋ ਕਿ ਐਕਸਰਸਾਈਜ਼ ਦੀ ਮਹੱਤਤਾ ਕੀ ਹੈ, ਕਸਰਤ ਦੀ ਮਹੱਤਤਾ ਕੀ ਹੈ। ਯੋਗਾ ਇਕੱਲਾ ਉਹਨਾਂ 'ਚੋਂ ਯੋਗਾ ਨਖੇੜ ਲੈਣਾ ਕਿ ਇਹੀ ਕਸਰਤਾਂ ਦੀ ਜਿਹੜੀ ਹੈ ਉਹ ਸਰਤਾਜ ਹੈ, ਇਹੀ ਕਸਰਤ ਕਰਨੀ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਏਜੰਡਾ ਆ ਉਹ ਫਿਰਕੂ ਏਜੰਡਾ ਹੀ, ਇਹਦੇ ਤੇ ਆਪਾਂ
ਲਾਗੂ ਕਰ ਸਕਦੇ ਹਾਂ, ਜੀ। ਉਹਦੇ ਤਹਿਤ ਹੀ ਇਹਦਾ ਪ੍ਰਚਾਰ, ਇਹਦਾ ਪ੍ਰਸਾਰ ਹੋ ਰਿਹਾ ਵਾ। ਹੁਣ ਆਹ ਜਿਹੜੇ ਵਿਦਿਆਰਥੀ ਆ, ਇਹਨਾਂ ਦੇ ਨਾਲ ਤੁਹਾਨੂੰ ਪਤਾ ਪਿਛਲੇ ਹਫ਼ਤੇ ਤੋਂ ਕਿੰਨੀ ਖੱਜਲ ਖੁਆਰੀ ਹੋਣ ਰਹੀ ਆ। ਜੀ ਇਸੇ ਜੀ ਕਰਕੇ 29-35 ਹਜ਼ਾਰ ਦਾ ਕੱਟ ਮਿੱਥਿਆ, ਵੀ ਕੱਟ ਕਿਤੇ ਘੱਟ ਨਾ ਰਹਿ ਜੇ, ਫਿਰ ਉਹੋ ਜੀ ਜਿਹੜੀ ਆ ਖੇ ਖਰਾਬੀ ਨਾ ਹੋ ਜੇ। ਇਸ ਕਰਕੇ ਇਹਨਾਂ ਨੇ ਤੁੰਨੇ ਹੋਏ ਆ ਵਿਦਿਆਰਥੀ ਉੱਥੇ। ਕੋਈ ਜਿਹੜੇ ਉਹ ਸਕੂਲ ਦੇ ਕਮਰੇ ਆ ਉਹਨਾਂ ਦੇ ਵਿੱਚ ਮੋਹਾਲੀ 'ਚ ਇੱਕ ਦਿਨ ਲਾਈਟ ਚਲੇਗੀ ਰਾਤ ਨੂੰ, ਤੇ ਉਹਨਾਂ ਨੂੰ ਪਾਰਕ 'ਚ ਗੱਦੇ ਵਿਛਾਉਣੇ ਪਏ ਉਹ ਵਿਦਿਆਰਥੀਆਂ ਨੂੰ। ਸੋ ਇਹ ਵਿਦਿਆਰਥੀ ਹੈ ਜਿਹੜਾ, ਇਹ ਵੀ ਗਿਆ ਸੀਗਾ, ਇਹ ਅੰਮ੍ਰਿਤਧਾਰੀ ਸੀ, ਪਰ ਪਿਛਲੇ 10-15 ਦਿਨਾਂ ਤੋਂ ਰਿਹਰਸਲ ਦੇ ਵਿੱਚ ਭਾਗ ਲੈ ਰਿਹਾ ਸੀਗਾ। ਪਰ ਜਿਵੇਂ ਕੱਲ ਮੌਕਾ ਆਇਆ, ਇਹਨਾਂ ਦਾ ਜਿਹੜਾ ਗਰੁੱਪ ਸੀ ਅੰਮ੍ਰਿਤਧਾਰੀਆਂ ਦਾ, ਉਹਦੇ ਵਿੱਚੋਂ ਇਹ ਮੁੰਡਾ ਜਿਹੜਾ ਇੰਦਰਜੀਤ ਸਿੰਘ ਸੀ, ਇਹਨੂੰ ਕੱਢ ਦਿੱਤਾ ਗਿਆ। ਉਹਨਾਂ ਨੇ ਆਖਿਆ ਕਿ ਭਾਈ ਜੇ ਤੂੰ ਕਰਨਾ ਯੋਗਾ ਤੇ ਫਿਰ ਆਪਦੀ ਕਿਰਪਾਨ ਹੈ ਜਿਹੜੀ ਉਤਾਰ ਕੇ ਯੋਗਾ ਕਰ ਸਕਦਾ। ਸੋ ਮੇਰੇ ਖਿਆਲ ਦੇ ਨਾਲ ਇੱਕ ਪਾਸੇ ਤਾਂ ਮੈਸੇਜ ਦੇਈ ਜਾਂਦਾ ਸੀਗਾ ਇਹਨਾਂ ਦਾ ਜਿਹੜਾ ਯੋਗ ਅੰਬੈਸਡਰ ਆ ਰਾਮਦੇਵ, ਕਿ ਓਮ ਦੀ ਥਾਂ ਤੇ ਅਮੀਨ ਕਹਿ ਦਿਓ, ਕੋਈ ਗੱਲ ਨਹੀਂ, ਮੁਸਲਮਾਨ ਆਪਾਂ ਰਲ ਮਿਲ ਕੇ ਯੋਗਾ ਕਰ ਲੈਂਦੇ। ਤੇ ਦੂਜੇ ਪਾਸੇ ਜੇ ਕੋਈ ਚਲਾ ਜਾਂਦਾ ਕਿਰਪਾਨ ਪਹਿਨ ਕੇ, ਤਾਂ ਤੁਸੀਂ ਉਹਨੂੰ ਬਾਹਰ ਕੱਢ ਦਿੰਦੇ ਹੋ। ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਕਮਿਊਨਿਟੀ ਨੂੰ ਇਹ ਨਹੀਂ ਕਿ ਜੋ ਉਸ ਕਸਰਤ ਦਾ ਤੁਸੀਂ ਉਹ ਸਿਹਤ ਦਾ ਇਹ ਸਭ ਕੁਛ ਨਹੀਂ ਕਰ ਰਹੇ, ਤੁਸੀਂ ਉਹਦਾ ਪ੍ਰਚਾਰ ਨਹੀਂ ਕਰ ਰਹੇ, ਉਹਦਾ ਪ੍ਰਸਾਰ ਨਹੀਂ ਕਰ ਰਹੇ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕਤਾ ਨਹੀਂ ਦੇ ਰਹੇ। ਤੁਸੀਂ ਸਿਰਫ ਆਪਣਾ ਜਿਹੜਾ ਆਪਣੇ ਧਰਮ ਨਾਲ ਜੁੜਿਆ ਖਾਸ ਇੱਕ ਆਸਨ ਯੋਗ ਆ, ਉਹਨੂੰ ਤੁਸੀਂ ਅੱਗੇ ਵਧਾ ਰਹੇ ਹੋ। ਇਹ ਬੜੀ ਮੰਦਭਾਗੀ ਘਟਨਾ, ਇਸ ਤਰੀਕੇ ਦੀ ਘਟਨਾ ਨਹੀਂ ਸੀ ਹੋਣੀ ਚਾਹੀਦੀ। ਪਰ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਅੰਮ੍ਰਿਤਧਾਰੀਆਂ ਨੂੰ, ਕਿ ਜੇ ਤੁਹਾਨੂੰ ਉਹ ਜਲੀਲ ਕਰਕੇ ਕੱਢਦੇ ਆ ਤੇ ਜਾਣ ਦਾ ਕੀ ਫਾਇਦਾ? ਤੇ ਫਿੱਟ ਹੀ ਰਹਿਣਾ, ਤੇ ਘਰ ਦੀ ਛੱਤ ਕਿਤੇ ਨਹੀਂ ਗਈ, ਘਰ ਦੀ ਛੱਤ ਤੇ ਬਹਿ ਕੇ ਕਰ ਲਓ ਜੋ ਕਰਨਾ। ਜੀ ਜੀ ਬਿਲਕੁਲ ਜੀ। ਤੇ ਮਿੰਟੂ ਜੀ ਅੱਗੇ ਵੱਧਦੇ ਹਾਂ। ਅਦਾਲਤਾਂ 'ਚ ਹੁਣ ਨਹੀਂ ਖੜੇ ਰਹਿਣਗੇ ਜਿਹੜੇ ਦੋਸ਼ੀ? ਇੱਕ ਚੰਗਾ ਫੈਸਲਾ ਹੈ ਜੀ, ਬੜੀ ਸਜ਼ਾ ਵਾਲੀ ਗੱਲ ਹੁੰਦੀ ਹੈ। ਹਾਲਾਂਕਿ ਜਿਹੜਾ ਬੰਦਾ ਅਦਾਲਤ 'ਚ ਜਾਂਦਾ, ਇਹ ਨਹੀਂ ਹੁੰਦਾ ਕਿ ਉਹ ਸਾਰੇ ਦੋਸ਼ੀ ਹੀ ਜਾਂਦੇ ਉੱਥੇ। ਜੀ ਜੀ ਬੜੇ ਇਹੋ ਜਿਹੇ ਹੁੰਦੇ ਆ ਜਿਹੜੇ ਬੈਠੇ ਬਿਠਾਏ ਫਸ ਜਾਂਦੇ ਇਹਨਾਂ ਮਾਮਲਿਆਂ ਦੇ ਵਿੱਚ, ਕਦੀ ਗੇਟ 'ਚ ਪੈ ਜਾਂਦੇ ਆ, ਤੇ ਫਿਰ ਜਦੋਂ ਉੱਥੇ ਅਦਾਲਤ 'ਚ ਖੜਾ ਹੋਣਾ ਪੈਂਦਾ, ਉਹ ਕਿਸੇ ਸਜ਼ਾ ਤੋਂ ਘੱਟ ਨਹੀਂ। ਹਾਲਾਂਕਿ ਭਾਵੇਂ ਬਾਅਦ ਦੇ ਵਿੱਚ ਉਹ ਬਰੀ ਵੀ ਹੋ ਜਾਂਦੇ ਆ ਜੀ, ਬਹੁਤ ਸਾਰੇ ਕੇਸ ਹੈ ਜਿਹੜੇ ਬਰੀ ਹੋ ਜਾਂਦੇ ਆ, ਪਰ ਇੱਕ ਤਰੀਕੇ ਨਾਲ ਅਦਾਲਤਾਂ ਉਸ ਬਰੀ ਕਰਨ ਤੋਂ ਪਹਿਲਾਂ ਉਹਦੇ ਨਾਲ ਸਲੂਕ ਹੈ ਜਿਹੜਾ ਮੁਜਰਮਾਨਾ ਕਰ ਲੈਂਦੀ ਹੈ ਜੀ, ਉਹਨੂੰ ਖੜਾ ਰੱਖਿਆ ਜਾਂਦਾ ਹੈ। ਔਰ ਉਹ ਉਹਦੇ ਹੱਥ ਹੈ ਜਿਹੜੇ ਉਹ ਅੱਗੇ ਹੋਣੇ ਚਾਹੀਦੇ ਆ, ਜਿਵੇਂ ਤੁਸੀਂ ਦੇਖਿਆ ਹੋਣਾ ਫਿਲਮਾਂ ਦੇ ਵਿੱਚ ਵੀ ਆਮ ਤੌਰ ਤੇ ਅੱਗੇ, ਔਰ ਉਹਦੀ ਨਜ਼ਰ ਹੈ ਜਿਹੜੀ ਉਹ ਥੱਲੇ ਨੂੰ ਝੁਕੀ ਹੋਣੀ ਚਾਹੀਦੀ ਹੈ। ਜੇ ਕਿਤੇ ਆਸੇ ਪਾਸੇ ਕਹਿੰਦਾ ਤਾਂ ਜੱਜ ਜਿਹੜਾ ਉਹ ਘੂਰਦਾ, ਜੇ ਉਹ ਕਿਤੇ ਗੱਲ ਕਰ ਲੇ ਕਿਸੇ ਦੇ ਨਾਲ, ਤਾਂ ਜੇ ਕਿਸੇ ਦਾ ਫੋਨ ਆ ਜਾਏ ਫਿਰ ਤਾਂ ਸਮਝ ਲਓ ਸ਼ਾਮਤ ਆ ਗਈ ਹੈ। ਕਈ ਵਾਰ ਉਹ ਫੋਨ ਜਿਹੜਾ ਉਹ ਜ਼ਬਤ ਕਰ ਲੈਂਦੇ ਆ, ਕਈ ਵਾਰੀ ਫੋਨ ਹੈ ਜਿਹੜਾ ਉਹ ਕਈ ਮਾਮਲਿਆਂ ਦੇ ਵਿੱਚ ਇਸ ਤਰੀਕੇ ਦਾ ਆ, ਪਾਣੀ 'ਚ ਵੀ ਡੁੱਬਿਆ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਦਾਲਤਾਂ ਦੇ ਵਿੱਚ ਵੇਖੀਆਂ ਗਈਆਂ। ਰਵਾਇਤ ਹੈ ਅਦਾਲਤ ਦੀ, ਇਹ ਦੋਸ਼ੀ ਹੈ ਜਿਹੜਾ ਉਹਦੇ ਲਈ ਅੱਡ ਇਹ ਨਿਯਮਾਵਲੀ ਬਣਾਈ ਗਈ ਹੈ ਕਿ ਉਹਨੇ ਕਿਸ ਤਰ੍ਹਾਂ ਖੜਨਾ, ਕਿਸ ਤਰ੍ਹਾਂ ਦਾ ਉਹਦਾ ਵਿਹਾਰ ਹੋਣਾ ਚਾਹੀਦਾ। ਪਰ ਇਹ ਹੁਣ ਸੋਧ ਕੀਤੀ ਗਈ ਹੈ ਕਿ ਦੋਸ਼ੀ ਹੈ ਜਿਹੜੇ ਉਹਨਾਂ ਨੂੰ ਖੜਾਇਆ ਨਹੀਂ ਜਾਏਗਾ, ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ, ਅਦਾਲਤ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਏਗਾ ਕਿ ਉਹ ਜਿਵੇਂ ਆਮ ਦੂਜੇ ਲੋਕ ਬੈਠੇ ਹੁੰਦੇ, ਵਕੀਲ ਬੈਠੇ ਹੁੰਦੇ, ਮੁਨਸ਼ੀ ਬੈਠੇ ਹੁੰਦੇ ਆ, ਜੁਡੀਸ਼ਰੀ ਦਾ ਸਟਾਫ ਬੈਠਾ ਹੁੰਦਾ, ਉਹ ਵੀ ਆਮ ਨਾਗਰਿਕਾਂ ਵਾਂਗੂ ਬੈਠੇ ਰਹਿਣ। ਤਾਂ ਇਹ ਇੱਕ ਚੰਗੀ ਗੱਲ ਹੈ। ਹਾਂ, ਹਾਲਾਂਕਿ ਇਹਦੇ 'ਚ ਇਹ ਰੱਖਿਆ ਗਿਆ ਕਿ ਜਦੋਂ ਉਸ ਅਦਾਲਤ ਨੂੰ ਚਲਾਉਣ ਵਾਲਾ ਜੱਜ ਜਾਂ ਹੋਰ ਕੋਈ ਵੱਡਾ ਅਫਸਰ ਆਉਂਦਾ ਜੁਡੀਸ਼ਰੀ ਨਾਲ ਜੁੜਿਆ, ਤੇ ਉਦੋਂ ਜਿਵੇਂ ਸਨਮਾਨ ਵਜੋਂ ਸਾਰੀ ਅਦਾਲਤ ਖੜੀ ਹੁੰਦੀ ਹੈ, ਦੋਸ਼ੀ ਨੂੰ ਵੀ ਖੜਾ ਹੋਣਾ ਪਵੇਗਾ ਸਨਮਾਨ ਵਜੋਂ। ਪਰ ਇਹ ਇੱਕ ਚੰਗੀ ਗੱਲ ਹੈ ਕਿ ਦੋਸ਼ੀ ਹੁਣ ਆਮ ਬੰਦਿਆਂ ਵਾਂਗ ਬੈਠੇਗਾ, ਥੋੜਾ ਹੀਨ ਭਾਵਨਾ ਦਾ ਸ਼ਿਕਾਰ ਨਹੀਂ ਹੋਏਗਾ ਜੋ ਆਮ ਤੌਰ ਤੇ ਵੇਖਣ ਨੂੰ ਮਿਲਦਾ। ਪਰ ਦੂਜੀ ਗੱਲ ਇਹ ਹੈ ਕਿ ਇਹ ਠੀਕ ਹੈ, ਸੋਧ ਕਰ ਦਿੱਤੀ ਗਈ ਹੈ, ਪਰ ਜਿਹੜੀ ਮੁੱਖ ਸੋਧ ਹੋਣੀ ਚਾਹੀਦੀ ਹੈ, ਜੋ ਭਾਸ਼ਾ ਐਕਟ ਦਾ ਉਲੰਘਣ ਵੀ ਹੈ, ਕਿ ਪੰਜਾਬੀ ਭਾਸ਼ਾ ਅਦਾਲਤਾਂ 'ਚ ਲਾਗੂ ਕੀਤੀ ਜਾਵੇ, ਪੰਜਾਬੀ ਅਦਾਲਤਾਂ 'ਚ, ਮੇਰੇ ਖਿਆਲ ਦੇ ਨਾਲ ਉਹਦੀ ਵੀ ਬਹੁਤ ਸਖਤ ਜ਼ਰੂਰਤ ਹੈ, ਕਿਉਂਕਿ ਸਾਰਾ ਕੰਮ ਇੱਥੇ ਅੰਗਰੇਜ਼ੀ 'ਚ ਹੁੰਦਾ। ਜਿਹੜੇ ਅਨਪੜ੍ਹ ਹੈ ਜਾਂ ਘੱਟ ਪੜ੍ਹੇ ਲਿਖੇ ਹੈ ਮੇਰੇ ਵਰਗੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰਦੇ। ਤੇ ਤੀਸਰਾ ਕਿ ਭਾਸ਼ਾ ਐਕਟ ਦਾ ਬਿਲਕੁਲ ਉਲੰਘਣ ਹੈ ਸਾਡੀਆਂ ਅਦਾਲਤਾਂ ਦੇ ਵਿੱਚ, ਜੋ ਸਾਡੇ ਤੇ ਪੰਜਾਬੀ ਭਾਸ਼ਾ ਐਕਟ ਲਾਗੂ ਹੋਇਆ ਵਾ ਉਹਦਾ ਉਲੰਘਣ ਹੈ, ਉਸ ਪਾਸੇ ਵੀ ਤੁਰਨਾ ਚਾਹੀਦਾ। ਜੀ ਜੀ ਬਿਲਕੁਲ। ਅਤੇ ਆਪਾਂ ਮਿੰਟੂ ਜੀ ਜੇ ਅੱਗੇ ਵਧੀਏ ਵੀ ਬਕਾਏ ਨੂੰ ਲੈ ਕੇ ਟਰੱਕਾਂ ਵਾਲਿਆਂ ਨੇ ਜਿਹੜਾ ਸਪੈਸ਼ਲਾਂ ਦਾ ਕੀਤਾ ਬਾਈਕਾਟ।
ਟਰੱਕ ਵਾਲੇ ਕਾਫੀ ਦੁਖੀ ਸੀਗੇ। ਟਰੱਕਾਂ ਵਾਲੇ ਜਿਹੜੇ ਬਾਈ ਹੈ ਇਹ ਕਾਫੀ ਜ਼ਿਆਦਾ ਖੱਜਲ ਹੋ ਰਹੇ ਆ। ਕਾਰਨ ਇਹ ਹੈ ਕਿ ਇਹਨਾਂ ਦਾ ਕਰੋੜਾਂ ਰੁਪਈਆ ਜਿਹੜਾ ਉਹ ਸਰਕਾਰ ਵੱਲ ਫਸਿਆ ਹੋਇਆ ਹੈ। ਜਿਹੜਾ ਭਾੜਾ ਜੋ ਇਹਨਾਂ ਨੇ ਢੋਆਈ ਕੀਤੀ ਹੈ ਉਹਦਾ ਲਗਭਗ 450 ਕਰੋੜ ਰੁਪਈਆ 450 ਕਰੋੜ ਰੁਪਈਆ ਜਿਹੜਾ ਉਹ ਫਸਿਆ ਅਦਾਇਗੀ ਦਾ। ਜੀ ਜੇ ਇਹਦੇ 'ਚ ਆਪਾਂ 30 ਕਰੋੜ ਰੁਪਈਆ ਆਟਾ ਦਾਲ ਵਾਲੀ ਸਕੀਮ ਦਾ ਢੋਆਈ ਵਾਲਾ ਭਾੜਾ ਪਾ ਦਈਏ ਤੇ 480 ਕਰੋੜ ਰੁਪਈਆ ਰਾਸ਼ੀ ਹੈ ਜਿਹੜੀ ਉਹ ਬਣਦੀ ਹੈ। ਜੀ 40,000 ਤੋਂ 50,000 ਦੇ ਕਰੀਬ ਆਪਣੇ ਇੱਥੇ ਟਰੱਕ ਆਪਰੇਟਰ ਹੈ। ਉਹ ਜੇ ਲਾਈਏ ਤਾਂ ਵੇਖ ਲਓ ਕਿੰਨਾ ਐਵਰੇਜ ਆ ਗਿਆ ਕਿ ਕਿੰਨਾ ਪੈਸਾ ਇੱਕ ਬੰਦੇ ਦਾ ਫਸ ਗਿਆ। ਬਿਲਕੁਲ। ਹੁਣ ਜਿਨ੍ਹਾਂ ਨੇ ਆਪਣੇ ਪੱਲਿਓਂ ਡੀਜ਼ਲ ਪਵਾਇਆ, ਆਪਣੇ ਪੱਲਿਓਂ ਉੱਥੇ ਜੋ ਮੇਨਟੇਨੈਂਸ ਹੁੰਦੀ ਹੈ ਕਿਸੇ ਵੀ ਮਸ਼ੀਨਰੀ ਦੀ ਸਾਰਾ ਖਰਚ ਕੀਤਾ, ਲੇਬਰ ਨੂੰ ਦਿੱਤਾ ਤੇ ਪੈਸਾ ਉਹਨਾਂ ਦਾ ਜਿਹੜਾ ਫਸ ਗਿਆ ਉਹ ਕਈ ਮਹੀਨੇ ਬੀਤ ਗਏ, ਉਹ ਆਇਆ ਨਹੀਂ। ਤਾਂ ਉਹਨਾਂ ਦਾ ਜਿਹੜਾ ਧੰਦਾ ਕਿਵੇਂ ਚੱਲਦਾ ਹੋਏਗਾ, ਕਿਵੇਂ ਉਹ ਨਿਭਦਾ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਨੇ ਹੁਣ ਫੈਸਲਾ ਕੀਤਾ ਕਿ ਅਸੀਂ 28 ਤੋਂ ਅਸੀਂ ਸਪੈਸ਼ਲਾਂ ਨਹੀਂ ਭਰਾਂਗੇ। ਯਾਨੀ ਉਹ ਜਿਹੜੀਆਂ ਰੇਲ ਗੱਡੀਆਂ 'ਚ ਅਨਾਜ ਲੋਡ ਕੀਤਾ ਜਾਂਦਾ ਹੈ ਉਹ ਅਸੀਂ ਨਹੀਂ, ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜੇ ਭਰਨਾ, ਜਿੱਥੋਂ ਮਰਜ਼ੀ ਭਰਾ ਲਿਓ। ਇਹਦਾ ਮਤਲਬ ਹੈ ਕਿ ਜੇ ਇਹ ਸਟ੍ਰਾਈਕ ਤੇ ਚਲੇ ਜਾਂਦੇ ਆ, ਹੜਤਾਲ ਕਰਨ ਡੈ ਪੈਂਦੇ ਆ, ਤਾਂ ਫਿਰ ਇਹ ਜਿਹੜੀਆਂ ਗੱਡੀਆਂ ਹੋਣਗੀਆਂ ਜੋ ਕਿ ਕੰਟਰੈਕਟ ਤੇ ਆਉਂਦੀਆਂ, ਜਿਨ੍ਹਾਂ ਦਾ ਪਹਿਲਾਂ ਕਿਰਾਇਆ ਜਿਹੜਾ ਸ਼ਾਇਦ ਉਹ ਅਦਾ ਹੁੰਦਾ, ਜੇ ਆਉਣਗੀਆਂ ਜਾ ਕੇ ਖਾਲੀ ਮੁੜਦੀਆਂ ਤੇ ਉਹ ਵੀ ਨੁਕਸਾਨ ਸਰਕਾਰ ਦਾ ਹੋਏਗਾ। ਇਹ ਹੁਣ ਜਿਹੜਾ ਪੇਚ ਫਸਿਆ, ਇਹ ਫਸਿਆ ਕੇਂਦਰ ਤੇ ਸੂਬਾ ਸਰਕਾਰ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਉਹ ਕਥਿਤ ਅਨਾਜ ਘੁਟਾਲੇ ਦਾ ਜਿਹੜਾ ਰੌਲਾ ਰੱਪਾ ਚੱਲਦਾ ਸੀਗਾ, ਉਹਦਾ ਹਿਸਾਬ ਕਿਤਾਬ ਹਾਲੇ ਰਹਿੰਦਾ ਹੈ। ਸੋ ਜਿੰਨਾ ਚਿਰ ਪੰਜਾਬ ਸਰਕਾਰ ਹਿਸਾਬ ਕਿਤਾਬ ਕਲੀਅਰ ਨਹੀਂ ਕਰਦੀ, ਉਹਨਾਂ ਨੇ ਪੈਸਾ ਜਾਰੀ ਨਹੀਂ ਕਰਨਾ। ਉਹ ਪੈਸਾ ਜਾਰੀ ਨਹੀਂ ਕਰਨਗੇ ਤੇ ਇਹਨਾਂ ਦੀਆਂ ਭੁੱਖਮਰੀਆਂ ਜਿਹੜੀਆਂ ਦੂਰ ਨਹੀਂ ਹੋਣਗੀਆਂ। ਸੋ ਇਹ ਜਿਵੇਂ ਕਹਿ ਦਿੰਦੇ ਕਿ ਦੋ ਪੁੜਾਂ ਦੇ ਵਿਚਾਲੇ ਉਹ ਜਿਹੜਾ ਘਾਣ ਆ ਉਹ ਦਾਣਿਆਂ ਦਾ ਹੋ ਰਿਹਾ, ਦੋ ਪੁੜਾਂ ਦੇ ਵਿਚਾਲੇ ਇਹ ਪਿਸ ਰਹੇ ਆ। ਇਹ ਜਿਹੜੇ ਟਰੱਕ ਆਪਰੇਟਰ ਇਹ ਤੇ 10-9 ਦੀ ਕਿਰਤ ਕਰਨ ਵਾਲੇ ਆ। ਸਰਕਾਰ ਦਾ ਸੂਬਾ ਸਰਕਾਰ ਨਾਲ ਜੋ ਮਰਜ਼ੀ ਰੇੜਕਾ ਹੈ। ਹਾਲਾਂਕਿ ਗੱਲ ਇਹ ਹੈ ਕਿ ਇਹਨਾਂ ਨੇ ਟਰੱਕ ਮੰਗੇ ਸੀ, ਉਹਨਾਂ ਨੇ ਹਿਸਾਬ ਮੰਗ ਲਿਆ ਕਿ ਹਿਸਾਬ ਦਿਓ, ਇਹ ਨੋਟਾਂ ਦਾ ਹਿਸਾਬ ਦਿਓ ਪਹਿਲਾਂ, ਫਿਰ ਤੁਹਾਨੂੰ ਟਰੱਕ ਦਿੰਦੇ ਆ। ਪਰ ਜੋ ਵੀ ਹੈ ਇਹਨਾਂ ਟਰਾਂਸਪੋਰਟਰਾਂ ਦਾ ਪੈਸਾ ਜਿਹੜਾ ਅਦਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਇਹ ਆਪਣੇ ਕੰਮ ਨੂੰ ਚਲਾਉਣ ਲਈ ਇੱਥੋਂ ਹੀ ਜੋ ਕਮਾਇਆ ਇਹਦੇ ਵਿੱਚੋਂ ਲਾਉਣਾ। ਕਿਸੇ ਨੇ ਕਿਸ਼ਤ ਭਰਨੀ ਹੈ, ਕਿਸੇ ਨੇ ਆਪਣੇ ਟਰੱਕ ਨੂੰ ਬਾਡੀ ਲਵਾਉਣੀ ਹੈ। ਸੋ ਇਹਨਾਂ ਦਾ ਪੈਸਾ ਤੇ ਅਦਾ ਹੋਣਾ ਚਾਹੀਦਾ, ਇਹਨਾਂ ਦੇ ਹਿਸਾਬ ਕਿਤਾਬ ਚੱਲਦੇ ਰਹਿਣ। ਜੀ 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 ਤੇ ਮਿੰਟੂ ਜੀ ਅੱਗੇ ਵਧਦੇ ਆ। ਨੌਕਰੀ ਘੁਟਾਲੇ ਦੇ ਵਿੱਚ ਨੌਕਰੀ ਹਾਸਲ ਕਰਨ ਵਾਲੀਆਂ ਕੁੜੀਆਂ ਨੂੰ ਵਿਜੀਲੈਂਸ ਨੇ ਕੀਤਾ ਤਲਬ। ਬਿਲਕੁਲ ਜੀ, ਆਪਾਂ ਰਾਤ ਹੀ ਗੱਲ ਕਰਦੇ ਪਏ ਸੀਗੇ, ਕਰਦੇ ਪਏ ਸੀਗੇ ਕਿ ਨੌਕਰੀ ਲਵਾਉਣ ਵਾਲੇ ਬਚ ਗਏ ਤੇ ਨੌਕਰੀ ਲੱਗਣ ਵਾਲੇ ਸੀਗੇ ਜਿਹੜੇ ਉਹ ਰਗੜੇ ਗਏ, ਉਹ ਚੁੱਕੜੇ ਗਏ। ਇਹ ਵੀ ਉਹੀ ਮਾਮਲਾ ਜੀ ਕਿ ਮਾਲਵਾ ਹੈ ਜਿਹੜਾ ਇਲਾਕਾ ਜਿਹਦੇ 'ਚ ਬਠਿੰਡਾ, ਮਾਨਸਾ, ਮੁਕਤਸਰ ਤੇ ਹੋਰ ਜ਼ਿਲ੍ਹੇ ਆ ਜਿਹੜੇ, ਇੱਥੋਂ ਇਸ ਭਰਤੀ ਦੀਆਂ ਜਿਹੜਾ ਸਾਰੀਆਂ ਤਾਰਾਂ ਜੁੜੀਆਂ ਹੋਈਆਂ ਸਨ। ਮੇਰੇ ਸ਼ਹਿਰ ਦਾ ਹੀ ਇੱਕ ਸ਼ਾਮ ਲਾਲ ਡੱਡੀ ਜਿਹੜਾ ਇਸ ਸਮੇਂ ਮੁੱਖ ਮੁਲਜ਼ਮ ਹੈ ਫਰਾਰ ਆ। ਹਾਲਾਂਕਿ ਕੱਲ ਉਹਦੇ ਘਰ 'ਚ ਰੇਡ ਪਈ ਸੀ, ਪਰਸੋਂ ਉਹ ਹੈ ਨਹੀਂ ਕਰੇ ਨਿਕਲਿਆ ਹੋਇਆ ਕਿਸੇ ਪਾਸੇ। ਤਾਂ ਇਹ ਸਾਰੀਆਂ ਤਾਰਾਂ ਮਾਲਵੇ 'ਚ ਜੀ। ਡੱਡੀ ਦਾ ਇੱਕ ਉਸਤਾਦ ਆ, ਉਹ ਵੀ ਜਿਹੜਾ ਇਸ ਮਾਮਲੇ 'ਚ ਹਾਲੇ ਤੇ ਉਹਨੂੰ ਕੋਈ ਜ਼ਾਹਰ ਨਹੀਂ ਕਰਦਾ ਪਿਆ, ਪਰ ਜਿਸ ਦਿਨ ਡੱਡੀ ਫਸ ਗਿਆ ਉਹਨੂੰ ਫਸਾ ਦੇਣਾ। ਯਾਨੀ ਮਾਲਵੇ ਦੇ ਵਿੱਚੋਂ ਹੀ ਇਹ ਜਿਹੜਾ ਸਾਰਾ ਘੁਟਾਲਾ ਸ਼ੁਰੂ ਹੁੰਦਾ। ਸਾਰੀਆਂ ਤਾਰਾਂ, ਸਾਰਾ ਤਾਣਾ ਬਾਣਾ ਇਹਦਾ ਇੱਥੇ ਹੈ। ਤੇ ਇੱਥੋਂ ਹੀ ਜ਼ਿਆਦਾ ਜਿਹੜੇ ਮੁੰਡੇ ਕੁੜੀਆਂ ਭਰਤੀ ਹੋਏ ਆ। ਮੁੰਡਿਆਂ ਦੀਆਂ ਤਾਂ ਤਕਰੀਬਨ ਗ੍ਰਿਫਤਾਰੀਆਂ ਹੋ ਗਈਆਂ, ਕੁਛ ਭੱਜੇ ਵੇ ਆ, ਕੁਛ ਜਿਹੜੇ ਆ ਉਹ ਇੱਧਰ ਉੱਧਰ ਕੋਈ ਦਾਖਲ ਹੋਇਆ, ਕੋਈ ਆਪਣੀ ਜ਼ਮਾਨਤ ਲਈ ਚਾਰਾਜੋਈ ਕਰਦਾ ਪਿਆ। ਸਾਰੇ ਪਾਸੇ ਭਗਦੜ ਮੱਚੀ ਹੋਈ ਆ। ਵਿਜੀਲੈਂਸ ਜਿਹੜੀ ਚੋਰ ਛਪਾਈ ਦਾ ਖੇਡ ਖੇਡੀ ਜਾਂਦੀ ਹੈ, ਕਦੇ ਢਿੱਲੀ ਹੋ ਜਾਂਦੀ ਹੈ, ਕਦੇ ਕੱਸ ਕੇ ਪੈ ਜਾਂਦੀ ਹੈ। ਪਰ ਹੁਣ ਸਾਰੀ ਕਵਾਇਦ ਤੇ ਚੱਲਦਿਆਂ ਨਾਲ ਇਹ ਵੀ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਜਿਹੜੀਆਂ ਇਸ ਮਾਲਵੇ ਦੇ ਵਿੱਚ ਤਕਰੀਬਨ 2 ਦਰਜਨ ਕੁੜੀਆਂ ਭਰਤੀ ਹੋਈਆਂ ਸਨ ਇਸ ਭਰਤੀ 'ਚ, ਉਹਨਾਂ ਨੂੰ ਵੀ ਸੰਮਨ ਕੱਢ ਦਿੱਤੇ ਗਏ ਕਿ ਭਾਈ ਆਓ ਜਰਾ ਤੁਸੀਂ ਵੀ ਦਿਓ ਸਵਾਲਾਂ ਦਾ ਜਵਾਬ। ਹੁਣ ਇਹਨਾਂ ਨੂੰ ਤਲਬ ਕੀਤਾ ਵਿਜੀਲੈਂਸ ਨੇ, ਵਿਜੀਲੈਂਸ ਇਹਨਾਂ ਤੋਂ ਇਨਵੈਸਟੀਗੇਸ਼ਨ ਕਰੇਗੀ ਤਾਂ ਇਹ ਕਹਾਣੀ ਹੈ ਜਿਹੜੀ ਅੱਗੇ ਤੁਰੇਗੀ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਦੇਖੋ ਕੇਸ ਹੈ ਜਿਹੜਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ। ਜਿਹੜਾ ਲਖਨਊ ਦਾ ਸਭ ਤੋਂ ਵੱਡਾ ਕਿੰਗ ਪਿਨ ਸੀ ਗੁਰੂ ਜੀ, ਉਹ ਹਾਲੇ ਤੱਕ ਨਹੀਂ ਫੜਿਆ ਗਿਆ।
ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿੰਗ ਪਿਨ ਸੀ ਡੱਡੀ, ਉਹ ਹਾਲੇ ਤੱਕ ਨਹੀਂ ਫੜਿਆ ਗਿਆ। ਜਿੰਨਾ ਚਿਰ ਗ੍ਰਿਫਤਾਰੀਆਂ ਇਹਨਾਂ ਬੰਦਿਆਂ ਦੀਆਂ ਨਹੀਂ ਹੁੰਦੀਆਂ, ਮੇਰੇ ਖਿਆਲ ਦੇ ਨਾਲ ਉਨਾ ਚਿਰ ਕੋਈ ਠੋਸ ਆਧਾਰ ਹੈ ਜਿਹੜਾ ਨਹੀਂ ਮਿਲਣਾ। ਪਰ ਇਹਨਾਂ ਰਿਸ਼ਵਤ ਦੇਣ ਵਾਲਿਆਂ ਨੂੰ ਸ਼ਾਇਦ ਵਕਤ ਪੈ ਜਾਏਗਾ, ਕਿਉਂਕਿ ਰਿਸ਼ਵਤ ਲੈਣਾ ਜੇ ਗੁਨਾਹ ਆ ਤਾਂ ਰਿਸ਼ਵਤ ਦੇਣਾ ਵੀ ਗੁਨਾਹ ਆ। ਜੇ ਇਹਨਾਂ ਕੁੜੀਆਂ ਚੋਂ ਵੀ ਕੋਈ ਸਾਬਤ ਹੋ ਜਾਂਦੀ ਹੈ ਕਿ ਉਹ ਰਿਸ਼ਵਤ ਦੇ ਕੇ ਭਰਤੀ ਹੋਈ ਹੈ, ਤੇ ਜਿਵੇਂ ਅੱਗੇ ਰਿਸ਼ਵਤ ਦੇ ਕੇ ਭਰਤੀ ਹੋਏ ਮੁੰਡਿਆਂ ਤੇ ਕਾਨੂੰਨੀ ਕਾਰਵਾਈ ਹੋਈ ਹੈ, ਮੇਰੇ ਖਿਆਲ ਦੇ ਨਾਲ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋ ਜਾਣੀ ਆ। ਔਰ ਇਹ ਠੀਕ ਆ ਕਿ ਇਹ ਜੁਰਮ ਦੇ ਜਿਹੜੇ ਹਿੱਸੇਦਾਰ ਆ, ਔਰ ਜੋ ਹੋਣਾ ਉਹ ਇਹਨਾਂ ਦੇ ਨਾਲ ਹੋਣਾ ਹੀ ਹੋਣਾ। ਪਰ ਜਿਹੜੀਆਂ ਡੱਡੀਆਂ ਮੱਛੀਆਂ ਜਿਹੜੀਆਂ ਭੱਜੀਆਂ ਫਿਰਦੀਆਂ, ਇਹਨਾਂ ਲਈ ਘੱਗਰੀ ਜਾਲ ਜਿਹੜਾ ਆ ਉਹ ਮਜ਼ਬੂਤ ਕਿਉਂ ਨਹੀਂ ਸੁੱਟਿਆ ਜਾਂਦਾ? ਕਿਉਂ ਨਹੀਂ ਫਸਦੀਆਂ ਇਹ? ਕਿਉਂ ਇੰਨਾ ਲੰਮਾ ਸਮਾਂ ਇਹਨਾਂ ਨੂੰ ਦਿੱਤਾ ਜਾ ਰਿਹਾ? ਕਿਤੇ ਇਹ ਤੇ ਨਹੀਂ ਕਿ ਆਪੇ ਹੀ ਸਾਰਾ ਕੁਛ ਕਰਕੇ ਆਪ ਹੀ ਕਹਿ ਦਿੱਤਾ ਕਿ ਹੁਣ ਤੁਸੀਂ ਇਹ ਜਿਹੜਾ ਚਲੇ ਜਾਓ ਕਿਸੇ ਪਾਸੇ, ਬਨਵਾਸ ਤੇ ਆਪ ਹੀ ਘੱਲ ਦਿੱਤਾ ਹੋਵੇ ਕਿ ਜਦੋਂ ਚੋਣਾਂ ਲੰਘ ਗਈਆਂ, ਜਦੋਂ ਦੀਵਾਲੀ ਆ ਗਈ ਤੇ ਮੁੜ ਆਇਓ, ਫਿਰ 5 ਸਾਲ ਲੰਘ ਜਾਣਗੇ। ਜੀ ਜੀ ਜੀ। ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੇ ਗ੍ਰੇਸ ਅੰਕ ਦੇ ਗੱਫੇ। ਕਮਾਲ ਹੀ ਕਰ ਦਿੱਤੀ ਇਹਨਾਂ ਨੇ ਇਸ ਮਾਮਲੇ ਦੇ ਵਿੱਚ। ਜਿਹੜਾ ਮੈਥ ਦਾ ਪੇਪਰ ਸੀ ਨਾ, ਉਹਦੇ ਲਈ ਇੱਕ ਇਹਨਾਂ ਨੇ ਫਾਰਮੂਲਾ ਜਿਹੜਾ ਬਣਾਇਆ ਹੈਰਾਨ ਕਰਨ ਵਾਲਾ। ਮਸਲਨ 50 ਅੰਕ ਜੇ ਚਾਹੀਦੇ ਕਿਸੇ ਵਿਦਿਆਰਥੀ ਨੂੰ, ਤੇ ਉਹ ਤੀਜਾ ਹਿੱਸਾ 17 ਉਹਨੂੰ ਜਿਹੜੇ ਆ ਪਾਸ ਅੰਕ ਜਿਹੜੇ ਚਾਹੀਦੇ ਆ ਜੀ। ਤੇ ਇਹਨਾਂ ਨੇ ਕੀ ਕੀਤਾ ਕਿ ਜਿਹਦੇ ਕੋਲ 1 ਨੰਬਰ ਸੀਗਾ ਉਹਨੂੰ ਵੀ 16 ਦੀ ਗ੍ਰੇਸ ਦੇ ਕੇ ਉਹਨੂੰ ਵੀ ਜਿਹੜਾ ਟਪਾਤਾ ਇਹਨਾਂ ਨੇ। 1 ਨੰਬਰ ਲੈਣ ਵਾਲੇ ਨੂੰ ਵੀ ਗ੍ਰੇਸ ਦੇ ਕੇ ਜਿਹੜੀ ਉਹ ਹੋ ਜਾਂਦਾ, ਕਿਉਂਕਿ ਦੂਜੇ ਵਿਸ਼ਿਆਂ 'ਚ ਪਾਸ ਹੋਣਾ ਚਾਹੀਦਾ। ਮਤਲਬ ਕਿ ਸਾਰੇ ਦੂਜੇ ਵਿਸ਼ੇ ਉਹਦੇ ਪਾਸ ਹੋਣ ਤੇ ਇਕੱਲੇ ਮੈਥ 'ਚੋਂ 1 ਵੀ ਨਹੀਂ ਜਾਂਦਾ, ਉਹ ਕਹਿੰਦੇ ਕਿ 16 ਦੇ ਕੇ ਤੇ ਇਹਨੂੰ ਆਲ ਕਲੀਅਰ ਕਰ ਦੇ। ਇਹ ਫਾਰਮੂਲਾ ਇਹਨਾਂ ਨੇ ਐਤਕੀ ਅਪਣਾਇਆ। ਦੂਸਰਾ ਇੱਕ ਫਾਰਮੂਲਾ ਹੋ ਰਿਹਾ ਕਿ ਜਿੱਦਾਂ ਗਣਿਤ ਤੇ ਸਾਇੰਸ 50 ਅੰਕਾਂ 'ਚੋਂ ਜੇ ਕਿਸੇ ਨੇ 7 ਪ੍ਰਾਪਤ ਕੀਤੇ ਆ, ਤੇ ਉਸ ਵਿਦਿਆਰਥੀ ਨੂੰ ਗਣਿਤ ਵਿੱਚੋਂ 7 ਅੰਕਾਂ 'ਚ 4 ਨੰਬਰ ਦੀ ਐਡਾਹਕ ਗ੍ਰੇਸ ਕਹਿੰਦੇ ਆ ਉਹ, ਤੇ 6 ਨੰਬਰ ਦੀ ਜਨਰਲ ਗ੍ਰੇਸ, ਅਤੇ ਸਾਇੰਸ ਵਿੱਚ 17 ਨੰਬਰ ਦੀ ਜਨਰਲ ਗ੍ਰੇਸ ਜੋ ਜਿਹੜੇ ਬਚਦੇ 10 ਅੰਕ ਦੇ ਕੇ ਉਹਨੂੰ ਸਾਇੰਸ 'ਚੋਂ ਵੀ ਪਾਸ ਕਰ ਦਿੱਤਾ ਜਾਂਦਾ। ਯਾਨੀ ਸਾਇੰਸ ਵੀ ਕੱਢ ਦਿੱਤੀ ਜਾਂਦੀ ਹੈ, ਉਹਨੂੰ ਸਿੱਧੀ 10 ਨੰਬਰ ਦੀ ਜਨਰਲ ਗ੍ਰੇਸ ਦੇ ਕੇ। ਐਡਾਹਕ ਗ੍ਰੇਸ ਤੇ ਜਨਰਲ ਗ੍ਰੇਸ ਇਹਨਾਂ ਨੇ 2 ਵਿਧੀ ਵਿਧਾਨ ਰੱਖੇ ਆ। ਉਹ ਵਿਧੀ ਵਿਧਾਨ ਵਰਤ ਕੇ ਇਹ ਵਿਦਿਆਰਥੀਆਂ ਨੂੰ ਧੱਕਾ ਦੇ ਕੇ ਅੱਗੇ ਕੱਢ ਦਿੰਦੇ ਆ। ਹੁਣ ਇਹ ਕਰ ਕਿਉਂ ਰਹੇ ਆ? ਕਿਉਂਕਿ ਕੋਈ ਸਮਾਂ ਸੀ ਕਿ 1 ਗ੍ਰੇਸ ਅੰਕ ਲੈਣ ਲਈ ਤੁਹਾਨੂੰ ਦੁਬਾਰਾ ਚਾਰਾਜੋਈ ਵੀ ਕਰਨੀ ਪੈਂਦੀ ਸੀ, ਦੁਬਾਰਾ ਐਪਲੀਕੇਸ਼ਨ ਦੇਣੀ ਪੈਂਦੀ ਸੀ, ਧੱਕੇ ਖਾਣੇ ਪੈਂਦੇ ਸੀ ਕਿ ਮੈਨੂੰ ਮੇਰਾ 1 ਨੰਬਰ ਅੜ ਗਿਆ ਜੀ ਕਿ ਗ੍ਰੇਸ ਦਿਓ। ਇਹ ਦਿੰਦੇ ਨਹੀਂ ਸਨ ਜਿੰਨਾ ਚਿਰ ਚੜਾਵਾ ਨਹੀਂ ਸੀ ਚੜਦਾ। ਬੋਰਡ ਦੇ ਵਿੱਚ ਇਹੋ ਜਿਹਾ ਸਖਤ ਨਿਯਮ ਸੀ, ਗ੍ਰੇਸ ਕਿਸੇ ਭਾਗਾ ਵਾਲੇ ਨੂੰ ਮਿਲਦੀ ਸੀ। ਹੁਣ ਇਹ ਆਪ ਹੀ ਸੇਲ ਲਾਈ ਖੜੇ ਕਿ ਲੈ ਲਓ ਗ੍ਰੇਸ, ਲੈ ਲਓ ਗ੍ਰੇਸ। ਇਹ ਇਸ ਕਰਕੇ ਕਿਉਂਕਿ ਜੇਕਰ ਐਤਕੀ ਇਹ ਗ੍ਰੇਸ ਨਾ ਦਿੰਦੇ ਤੇ 10ਵੀਂ ਦਾ ਰਿਜ਼ਲਟ ਇਹਨਾਂ ਦਾ 50% ਤੋਂ ਥੱਲੇ ਆ ਜਾਣਾ ਸੀ। ਗ੍ਰੇਸ ਦੇ ਕੇ ਇਹਨਾਂ ਨੇ ਆਪ ਦਾ ਜਿਹੜਾ ਰਿਜ਼ਲਟ ਆ ਉਹ 72% ਬਣਾ ਲਿਆ, 72%। ਸੋ ਖਲੜੀ ਇਹਨਾਂ ਨੇ ਆਪਣੀ ਬਚਾਈ ਆ, ਵਿਦਿਆਰਥੀਆਂ ਨੂੰ ਜਿਹੜੀ ਗ੍ਰੇਸ ਦਿੱਤੀ ਹੈ ਸੋ ਦਿੱਤੀ ਆ। ਇਹ ਇਸ ਕਰਕੇ ਦੇਣੀਆਂ ਪੈ ਰਹੀਆਂ ਗ੍ਰੇਸਾਂ ਕਿਉਂਕਿ ਜਦੋਂ 8ਵੀਂ ਤੱਕ ਕਿਸੇ ਨੇ ਪਾਸ ਨਹੀਂ ਕਰਨਾ, ਸਿੱਧਾ 9ਵੀਂ 10ਵੀਂ ਜਾ ਕੇ ਬਹਿਣਾ, ਫਿਰ ਲੱਗ ਜਾਂਦੀਆਂ ਬ੍ਰੇਕਾਂ। ਇਸ ਕਰਕੇ ਹੁਣ ਇਹ ਗ੍ਰੇਸਾਂ ਵਾਲਾ ਖੇਡ ਰਿਹਾ। ਤਾਂ ਇਹ ਜਿਹੜੀ ਸਾਡੀ ਦੇਸ਼ ਦੀ ਸਿੱਖਿਆ ਪ੍ਰਣਾਲੀ ਹੈ, ਜੇ ਰਾਈਟ ਟੂ ਐਜੂਕੇਸ਼ਨ 'ਚ 8ਵੀਂ ਤੱਕ ਫੇਲ ਨਾ ਕਰਨ ਦੀ ਜਿਹੜੀ ਮੱਦ ਹੈ ਉਹ ਹੁਣ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਜਿਹੜੇ ਵਿਦਿਆਰਥੀ ਬਿਲਕੁਲ ਨਖਿੱਧ ਹੈ ਉਹਨਾਂ ਨੂੰ ਵੀ ਮਜਬੂਰੀ 'ਚ ਪਾਸ ਕਰਨਾ ਪੈ ਰਿਹਾ, ਕਿਉਂਕਿ ਜੇ ਸਾਰਿਆਂ ਨੂੰ ਇਸ ਹਾਲਤ ਦੇ ਵਿੱਚ ਰੱਖਦੇ ਆ ਤੇ ਇਹਨਾਂ ਦਾ ਫਿਰ ਰਿਜ਼ਲਟ ਰੁਕ ਜਾਂਦਾ। ਸੋ ਇਹ ਵੈਸੇ ਜੋ ਮਰਜ਼ੀ ਹੈ ਇਹਨਾਂ ਨੇ ਆਪਦਾ ਰਿਜ਼ਲਟ ਗ੍ਰੇਸ ਅੰਕ ਦੀ ਪ੍ਰਣਾਲੀ ਦੇ ਕੇ ਵਧੀਆ ਕਰ ਲਿਆ, ਜੋ ਮਰਜ਼ੀ ਕਰ ਲਿਆ, ਪਰ ਭਵਿੱਖ ਦੇ ਵਿੱਚ ਇਹ ਖਤਰਨਾਕ ਹੈ ਕਿਉਂਕਿ ਜਿਹੜੇ ਵਿਦਿਆਰਥੀ ਹੁਣ 10ਵੀਂ ਦੇ ਵਿੱਚ ਧੱਕੇ ਧੋੜੇ ਦੇ ਨਾਲ ਪਾਸ ਹੋਏ ਆ, ਜਦੋਂ ਉਹ ਵੱਡੇ ਮੁਕਾਬਲੇ 'ਚ ਉਤਰਨਗੇ ਤੇ ਉੱਥੇ ਉਹਨਾਂ ਦਾ ਇੱਕ ਹੀ ਥਾਂ ਹੋਏਗਾ, ਉਹ ਹੈ ਪਿਛਲਾ ਥਾਂ। ਜੀ ਜੀ ਬਿਲਕੁਲ ਬਿਲਕੁਲ। ਤਾਂ ਹੀ 8ਵੀਂ ਤੱਕ ਵੀ ਚੱਕੀ ਚੱਲੋ, ਕਿਸੇ ਨੂੰ ਫੇਲ ਨਹੀਂ ਕਰਨਾ ਤੇ ਬਾਅਦ ਦੇ ਵਿੱਚ ਵੀ ਇੱਦਾਂ ਕਰੀ ਜਾਣਾ ਤੇ ਫਿਰ ਇਹੀ ਕੁਛ ਹੋਣਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਲਿਤ ਵਿਦਿਆਰਥੀ ਨੂੰ PhD ਕਰਨ ਤੋਂ ਰੋਕਿਆ।
ਇਹ ਬੜੀ ਮੰਦਭਾਗੀ ਘਟਨਾ ਹੈ ਜੀ। ਜੀ। ਔਰ ਉਸ ਥਾਂ ਤੋਂ ਹੈ ਜਿੱਥੇ ਜਾਤ ਪਾਤ ਇਹ ਸਭ ਊਚ ਨੀਚ ਹੈ ਜਿਹੜੀ ਇੱਥੇ ਬਾਣੀ ਦੇ ਵਿੱਚ ਦਰਕਾਰੀ ਗਈ, ਇੱਥੋਂ ਦੇ ਸੱਭਿਆਚਾਰ ਦੇ ਵਿੱਚ ਦਰਕਾਰੀ ਗਈ ਹੈ ਜੀ ਪਰ ਉਸ ਧਰਤੀ ਤੋਂ ਪੰਜਾਬ ਤੋਂ ਇਹੋ ਜਿਹੀ ਖਬਰ ਆਵੇ ਤੇ ਬੜੀ ਮੰਦਭਾਗੀ ਹੈ। ਤੇ ਵਿਦਿਆਰਥੀ ਗਿੱਦੜਬਾਹੇ ਦਾ ਸੀਗਾ ਜੀ ਜੀ ਔਰ ਇਹ PhD ਲਈ ਸਾਰਾ ਕੁਛ ਕੀਤਾ, ਇਹਨੇ ਕੁਆਲੀਫਾਈਡ ਕੀਤਾ ਔਰ ਇਹਨੂੰ ਬਕਾਇਦਾ ਜੋ ਨਿਗਰਾਨ ਮਿਲਦਾ, ਗਾਈਡ ਮਿਲਦਾ, PhD ਜਿਹੜੇ ਸਕਾਲਰ ਹੁੰਦੇ ਆ ਉਹਨਾਂ ਨੂੰ ਜਿਹੜਾ ਮਿਲਦਾ ਖੋਜ ਕਰਤਿਆਂ ਨੂੰ ਉਹ ਵੀ ਮਿਲ ਚੁੱਕਾ ਸੀ। ਜੀ ਇਹਨੂੰ ਨਿਗਰਾਨ ਵੀ ਦੇ ਦਿੱਤਾ ਗਿਆ ਸੀ, ਗਾਈਡ ਵੀ ਦੇ ਦਿੱਤਾ ਗਿਆ ਸੀ, ਸਾਰਾ ਕੁਛ ਹੋ ਗਿਆ ਸੀ। ਪਰ ਦੱਸਦੇ ਇੱਕ ਪ੍ਰੋਫੈਸਰ ਸੀ ਜਿਹੜਾ ਉੱਚ ਜਾਤੀ ਨਾਲ ਸੰਬੰਧਿਤ, ਉਹਦੀ ਨਿਗਾਹ ਜਿਹੜੀ ਟੇਢੀ ਹੋ ਗਈ। ਇਹ ਪੰਜਾਬੀ ਯੂਨੀਵਰਸਿਟੀ ਦੀ ਘਟਨਾ ਪਟਿਆਲਾ ਦੀ। ਤਾਂ ਉਹ ਜਿਹੜਾ ਪ੍ਰੋਫੈਸਰ ਸੀ ਉਹ ਖੇਡ ਗਿਆ ਵੀ ਇਹ ਛੋਟੀ ਜਾਤੀ ਦਾ PhD ਕਰ ਗਿਆ ਤੇ ਫਿਰ ਸਾਡਾ ਕੀ ਫਾਇਦਾ ਹੋਇਆ ਤੇ ਲੱਗਿਆ ਦਾ। ਉਹਨੇ ਸਾਰੀ ਚੱਕਰੀ ਕਮਾ ਦਿੱਤੀ ਤੇ ਇਹਨੂੰ ਵਾਂਝਾ ਰਹਿਣਾ ਪਿਆ PhD ਸ਼ੁਰੂ ਕਰਨ ਤੇ। ਹੁਣ ਇਹਦਾ ਜਿਹੜਾ ਸੋ ਮੋਟੂ ਉਹ ਲਿਆ ਵਾ ਜਿਹੜੇ ਬਾਘਾ ਸਾਹਿਬ ਆ, ਰਜੇਸ਼ ਬਾਘਾ ਜੀ, ਇੱਥੋਂ ਦੇ ਦਲਿਤ ਵਰਗ ਦੇ ਜਿਹੜੇ ਨੁਮਾਇੰਦਗੀ ਕਰਦੇ ਘੱਟ ਗਿਣਤੀਆਂ ਦੇ ਚੇਅਰਮੈਨ ਆ, ਉਹਨਾਂ ਨੇ ਸਾਰਾ ਕੇਸ ਆਪਣੇ ਹੱਥ 'ਚ ਲੈ ਲਿਆ। ਆਪਣੇ ਆਪ ਹੀ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਕਿ ਇਹ ਘਟਨਾ ਮੰਦਭਾਗੀ ਔਰ ਹੈ ਵੀ ਸ਼ਰਮਨਾਕ ਘਟਨਾ। ਜੇ ਇਹ ਘਟਨਾ ਦੇ ਵਿੱਚ ਰੱਤੀ ਭਰ ਵੀ ਸੱਚਾਈ ਹੈ, ਇਹ ਬਹੁਤ ਹੀ ਗੰਭੀਰ ਤੇ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਔਰ ਇਹ ਘਟਨਾ ਪਹਿਲੀ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਤੇ ਇੱਕ 2008-9 ਦੇ ਵਿੱਚ ਇੱਕ ਵਿਦਿਆਰਥੀ ਮਾਰੀ ਗਿਆ ਸੀਗਾ ਜੀ। ਉਹਨੂੰ ਇੰਨੀ ਵਾਰੀ ਪਰੇਸ਼ਾਨ ਕੀਤਾ ਗਿਆ ਪੜ੍ਹਾਈ ਦੇ ਵਿੱਚ, ਬਹੁਤ ਇੰਟੈਲੀਜੈਂਟ ਸੀ, ਜਾਣ ਕੇ ਉਹਨੂੰ ਫੇਲ ਕੀਤਾ ਜਾਂਦਾ ਸੀ, ਜਾਣ ਕੇ ਉਹਦੇ ਨੰਬਰ ਕੱਟ ਲਏ ਜਾਂਦੇ ਸੀ। ਆਖਰ ਉਹ ਦਲਿਤ ਪਰਿਵਾਰ ਦਾ ਬੱਚਾ ਸੁਸਾਈਡ ਕਰ ਗਿਆ ਸੀ, ਸੁਸਾਈਡ ਨੋਟ ਲਿਖ ਕੇ ਸੁਸਾਈਡ ਕਰ ਗਿਆ ਸੀ। ਆ ਬਠਿੰਡਿਓਂ ਬੜੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਇੱਕ ਪ੍ਰੋਫੈਸਰ ਨੇ ਦੁਹਾਈ ਪਾਈ ਸੀ ਕਿ ਉਹਨੂੰ ਚੇਅਰ ਹੀ ਨਹੀਂ ਮਿਲ ਰਹੀ ਯੂਨੀਵਰਸਿਟੀ ਦੇ ਵਿੱਚ, ਉਹਨੂੰ ਬਠਿੰਡੇ ਚੇਅਰ ਨਹੀਂ ਮਿਲ ਰਹੀ ਕਿਉਂਕਿ ਜਿਹੜੇ ਉੱਚ ਜਾਤੀਆਂ ਵਾਲੇ ਆ ਉਹਨਾਂ ਨੂੰ ਇਹ ਚੀਜ਼ ਗਵਾਰਾ ਨਹੀਂ ਗੁਜ਼ਰਦੀ ਕਿ ਮੈਂ ਉਹਨਾਂ ਦੇ ਵਿੱਚ ਬੈਠਾ ਜੀ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਇਹ ਰੁਕਣੀਆਂ ਚਾਹੀਦੀਆਂ ਕਿਉਂਕਿ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਆ। ਔਰ ਜਿਨ੍ਹਾਂ ਲੋਕਾਂ ਨੇ ਕੀਤਾ, ਜੋ ਵੀ ਇਸ ਮਾਮਲੇ 'ਚ ਸ਼ਮੂਲੀਅਤ ਰੱਖਦਾ, ਉਹਨੂੰ ਕਰੜੀ ਸਜ਼ਾ ਦੇਣੀ ਚਾਹੀਦੀ। ਜੀ ਜੀ ਜੀ। ਅਤੇ ਜੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਬਹੁਤ ਸਾਰੇ ਖੇਤਰਾਂ ਦੇ ਵਿੱਚ 100% ਵਿਦੇਸ਼ੀ ਨਿਵੇਸ਼ ਦੀ ਖੁੱਲ੍ਹ ਰੱਖੀ, ਜਿਹਦੇ ਵਿੱਚ ਰੱਖਿਆ ਦਾ ਖੇਤਰ ਵੀ ਆਉਂਦਾ ਆ। ਤੁਹਾਨੂੰ ਕੀ ਲੱਗਦਾ ਇਸ ਦੇ ਨਾਲ ਕਾਫੀ ਜ਼ਿਆਦਾ ਇਨਵੈਸਟਮੈਂਟ ਹੋਵੇਗੀ? ਕੀ ਕਹਿ ਰਹੇ ਨੇ ਵੈਸੇ ਲੋਕ ਇਸ ਦੇ ਬਾਰੇ? ਇਹ UPA ਸਰਕਾਰ ਨੇ ਵੀ ਖੋਲੀ ਸੀ ਮੇਰੇ ਖਿਆਲ ਦੇ ਨਾਲ, ਉਦੋਂ ਐਲਾਨ ਕੀਤਾ ਸੀ ਇਹਨਾਂ ਨੇ ਤੇ ਸਾਰਾ 26 ਲੱਖ ਦਾ ਨਿਵੇਸ਼ ਹੋਇਆ ਸੀ ਜੀ। 26 ਲੱਖ ਦੀ ਇਨਵੈਸਟਮੈਂਟ ਹੋਈ ਸੀ। ਤੇ ਹੁਣ ਜਿਹੜਾ ਇਹਨਾਂ ਨੇ ਖੋਲਿਆ, ਹੁਣ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਦਾ, ਕਿਉਂਕਿ ਮੋਦੀ ਸਾਹਿਬ ਨੇ ਸਾਰਾ ਵਿਸ਼ਵ ਗਾ ਲਿਆ, ਉਹਨੇ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ, ਉਹਦਾ ਨਾਂ ਹੀ ਰੱਖ ਦਿੱਤਾ ਲੋਕਾਂ ਨੇ ਗਲੋਬਲ ਬਾਬਾ। ਉਜ਼ਬੇਕਿਸਤਾਨ ਫਿਰ ਚੱਲਿਆ ਕੱਲ ਨੂੰ 23 ਤਰੀਕ ਨੂੰ, ਤੇ ਉਹ ਕਈਆਂ ਨੇ ਚੁਟਕਲਾ ਹੀ ਬਣਾ ਲਿਆ, ਕਹਿੰਦੇ ਨਰਿੰਦਰ ਮੋਦੀ ਕੁਝ ਦਿਨ ਭਾਰਤ ਦੀ ਯਾਤਰਾ ਤੇ ਆਏ, ਕੱਲ ਨੂੰ ਫਿਰ ਪਰਤ ਜਾਣਗੇ। ਉਹ ਜਾ ਰਹੇ ਆ, ਉਹਨਾਂ ਦੀਆਂ ਕੋਸ਼ਿਸ਼ਾਂ ਹੈ ਨੇ, ਵਿਦੇਸ਼ ਨੀਤੀ ਉਹਨਾਂ ਦੀ ਚੰਗੀ ਹੈ, ਕੂਟਨੀਤੀ। ਇਹ ਹੁਣ ਦੇਖਣਾ ਪਵੇਗਾ ਕਿ ਰਿਸਪੌਂਸ ਕਿਸ ਤਰ੍ਹਾਂ ਦਾ। ਪਰ FDI ਲਈ ਜਿਹੜਾ ਇਹ ਦਰਵਾਜ਼ਾ ਖੁੱਲਿਆ, ਇਹਦਾ ਮਤਲਬ ਹੈ ਕਿ ਹੁਣ ਜੋ ਇਹਨਾਂ ਨੇ ਕਿਹਾ ਸੀਗਾ ਕਿ ਮੇਕ ਇੰਡੀਆ ਜਾਂ ਇਸ ਤਰ੍ਹਾਂ ਦੇ ਜਿਹੜੇ ਨਾਅਰੇ ਸੀਗੇ, ਕਿ ਉਹ ਨਾਅਰੇ ਜਿਹੜੇ ਕਿ ਅਸੀਂ ਆਪ ਹੀ ਖੜੇ ਹੋਵਾਂਗੇ, ਆਪ ਹੀ ਅਸੀਂ ਵਿਸ਼ਵ ਦੇ ਬਾਜ਼ਾਰ ਤੇ ਇੱਕ ਗਲਬਾ ਕਾਇਮ ਕਰਾਂਗੇ, ਤਾਂ ਉਹ ਚੀਜ਼ਾਂ ਜਿਹੜੀਆਂ ਉਹ ਸਾਰਥਕ ਨਹੀਂ ਜਾਪਦੀਆਂ ਹੁਣ ਕਿ ਇਹ FDI ਦਾ ਸਹਾਰਾ ਲੈ ਰਹੇ। FDI ਦਾ ਮਤਲਬ ਹੈ ਕਿ ਵਿਦੇਸ਼ੀ ਨਿਵੇਸ਼ ਜੇ ਤੁਹਾਡੇ ਰੱਖਿਆ ਸਿਸਟਮ 'ਚ ਵੀ ਆ ਗਿਆ ਤੇ ਫਿਰ ਤੁਸੀਂ ਕਿਸੇ ਵੀ ਮਾਮਲੇ 'ਚ ਅਛੂਤੇ ਨਹੀਂ ਰਹਿ ਜਾਂਦੇ। ਡਾਕ ਵਿਭਾਗ 'ਚ ਵੀ ਇਹਨਾਂ ਨੇ ਕਹਿਤਾ, ਬੀਮੇ ਵਾਲਾ ਪਹਿਲਾਂ ਹੀ ਕੰਮ ਖੁੱਲ੍ਹਾ। ਸੋ ਫਿਰ ਇਹਨਾਂ ਨੇ ਬਾਜ਼ਾਰ ਖੋਲ ਦਿੱਤਾ। ਜੋ ਲੋਕੀ ਕਹਿੰਦੇ ਆ, ਖਾਸ ਤੌਰ ਤੇ ਖੱਬੇ ਪੱਖੀ ਵਿਚਾਰਧਾਰਾ ਵਾਲੇ, ਕਿ ਸਰਮਾਏਦਾਰੀ ਲਈ ਇੱਥੇ ਜਿਹੜੀ ਹੈ ਉਹ ਹੱਬ ਬਣਾਈ ਜਾ ਰਹੀ ਹੈ, ਤੇ ਜਦ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਦੇ ਜਿਹੜੇ ਹੱਕ ਨੇ, ਬੁਨਿਆਦੀ ਹੱਕ ਨੇ, ਉਹ ਵੀ ਨਕਾਰੇ ਜਾ ਰਹੇ। ਸੋ ਇਹ ਹੁਣ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ। ਪਰ ਇਹਨਾਂ ਨੇ ਪੂੰਜੀਵਾਤਾਂ ਲਈ ਦਰਵਾਜ਼ਾ ਜਿਹੜਾ ਖੋਲ ਦਿੱਤਾ ਕਿ ਆ ਜਾਓ ਭਾਈ, ਲੁੱਟ ਲਓ, ਮੌਜ ਬਹਾਰ। ਜੀ ਜੀ ਜੀ। ਅੱਗੇ ਜਿਹੜੇ ਅੰਦਰਲਿਆਂ ਦੇ ਕਹਿਣੇ ਤੇ ਚੱਲਦੇ ਸੀ, ਹੁਣ ਫਿਰ ਬਾਹਰਲਿਆਂ ਦੇ ਕਹਿਣੇ ਤੇ ਵੀ ਨਾਲ ਚੱਲਣਗੇ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।